ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਬਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਮਨਦੀਪ ਸਿੰਘ ਸੈਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਵਰਿੰਦਰ ਸਿੰਘ ਮਾਰਗਨ ਹਿਲ, ਧਰਮ ਸਿੰਘ, ਰਘਵੀਰ ਕੌਰ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਮ ਮੰਦਰ ਦੀ। ਜਿਹੜਾ ਉਹ ਟਰਸਟ ਆ, ਉਸ ਦੇ ਮੁਖੀ ਨੂੰ ਕਰੋਨਾ ਜੀ ਐਕਚੁਅਲੀ ਜਦੋਂ ਇਹ ਅਜੇ ਪੂਜਨ ਹੋਣਾ ਸੀ, ਉਦੋਂ ਕੁਝ ਦਿਨ ਪਹਿਲਾਂ, 3 ਦਿਨ ਪਹਿਲਾਂ, 4 ਦਿਨ ਪਹਿਲਾਂ ਆਪਾਂ ਜਿਹੜੀ ਜੀ ਉਦੋਂ ਇਹਦੇ ਉੱਤੇ ਗੱਲ ਕੀਤੀ ਕਿ ਜਿਹੜਾ ਇੱਥੇ ਪੁਜਾਰੀ ਨੇ, ਉਹਦਾ ਇੱਕ ਸਹਿ ਪੁਜਾਰੀ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ ਸੀਗਾ। ਔਰ ਉਦੋਂ ਇਹ ਸਵਾਲ ਉੱਠੇ ਸੀਗੇ ਵੀ ਜੇ ਉਹ ਪੋਜ਼ਿਟਿਵ ਪਾਇਆ ਗਿਆ, ਉਹ ਤਾਂ ਉਸ ਟੀਮ ਦਾ ਮੈਂਬਰ ਹੈ ਜਿਹੜੀ ਟੀਮ ਨੇ ਪੂਜਾ ਕਰਨੀ ਸੀ, ਤੇ ਜਿਹੜੀ ਉਹਦੀ, ਕਿਉਂਕਿ ਉਹਦੀ ਬਕਾਇਦਾ ਤੌਰ ਦੇ ਉੱਤੇ ਤਿਆਰੀ ਸਾਰੀ ਜਿਹੜੀ ਉਹ ਚੱਲ ਰਹੀ ਸੀ, ਉਦੋਂ ਇਹਦੇ ਉੱਤੇ ਕੋਈ ਧਿਆਨ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਵੀਡੀਓ ਦੇ ਰੂਪ ਦੇ ਵਿੱਚ ਦੇਖਿਆ ਹੋਊਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਭੂਮੀ ਪੂਜਨ ਦੇ ਵਿੱਚ, ਤੇ ਜਿਹੜਾ ਜੀ ਬਿਲਕੁਲ ਨੇੜੇ ਉਹਨਾਂ ਜਿਹੜੇ ਰਾਮ ਮੰਦਰ ਟਰਸਟ ਦੇ ਮੁਖੀ ਮਹੰਤ ਨਿਤਿਆ ਗੋਪਾਲ ਦਾਸ ਬੈਠੇ ਸੀ। ਜਦੋਂ ਉੱਠ ਕੇ ਜਾਣ ਲੱਗੇ, 80 ਸਾਲਾਂ ਦਾ ਇਹ, ਜਦੋਂ ਉੱਠ ਕੇ ਜਾਣ ਲੱਗੇ ਪ੍ਰਧਾਨ ਮੰਤਰੀ, ਤੇ ਉਹਨਾਂ ਨੇ ਜਿਹੜੇ ਨਿਤਿਆ ਗੋਪਾਲ ਦਾਸ ਦੇ ਹੱਥ ਫੜ ਕੇ ਉਹਨੂੰ ਨਮਸਕਾਰ ਜਿਹੜੀ ਉਹ ਕੀਤੀ ਸੀ। ਹੁਣ ਇਹ ਪਤਾ ਲੱਗਾ ਕਿ ਇਹ ਜਿਹੜੇ ਮਹੰਤ ਨਿਤਿਆ ਗੋਪਾਲ ਦਾਸ ਨੇ ਉਹ ਪੋਜ਼ਿਟਿਵ ਪਾਏ ਗਏ ਨੇ। ਗੁੜਗਾਉਂ ਦੇ ਮੇਦਾਂਤਾ ਹਸਪੀਟਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ। ਮਥੁਰਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਿਹੜਾ ਜੀ ਦੱਸਿਆ ਕਿ ਮਹੰਤ ਦਾਸ ਨੂੰ ਸਵੇਰੇ ਕੋਈ ਦਿੱਕਤ ਮਹਿਸੂਸ ਹੋਈ, ਉਹਦਾ COVID-19 ਟੈਸਟ ਕੀਤਾ ਗਿਆ ਤੇ ਤੁਰੰਤ ਇਹਦੀ ਰਿਪੋਰਟ ਆਈ, ਇਹ ਪਤਾ ਲੱਗਿਆ ਕਿ ਉਹ ਪੋਜ਼ਿਟਿਵ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇਹ ਕਿਹਾ ਗਿਆ ਕਿ ਉਹ ਮਹੰਤ ਦੇ ਇਲਾਜ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਕਰਨ, ਜਿਹਦੇ ਕਰਕੇ ਉਹਨੂੰ ਤੁਰੰਤ ਲਿਆਂਦਾ ਗਿਆ ਮੇਦਾਂਤਾ ਹਸਪੀਟਲ ਦੇ ਵਿੱਚ, ਜਿੱਥੇ ਕਿ ਉਹਦਾ ਇਲਾਜ ਇਸ ਵੇਲੇ ਜਿਹੜਾ ਉਹ ਕੀਤਾ ਜਾ ਰਿਹਾ। ਇੱਥੇ ਉਹਦੇ ਸੰਪਰਕ ਦੇ ਵਿੱਚ ਆਏ ਜਿਹੜੇ ਲੋਕ ਨੇ, ਉਹਨਾਂ ਦੇ ਬਾਰੇ ਵੀ ਲਖਨਊ ਦੇ ਵਿੱਚ ਜਾਣਕਾਰੀ ਇਕੱਠੀ ਜਾ ਰਹੀ ਹੈ। ਸੰਪਰਕ ਦੇ ਵਿੱਚ ਤਾਂ ਉਹਨਾਂ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ, RSS ਦੇ ਮੁਖੀ ਮੋਹਨ ਭਾਗਵਤ ਵੀ ਆਏ ਸਨ। ਹੁਣ ਵੇਖਣਾ ਇਹ ਆ ਕਿ ਜਦੋਂ ਤਾਂ ਕੋਈ ਜਿਹੜਾ ਜੀ ਇੱਦਾਂ ਆ ਜਾਂਦਾ, ਉਹਦੇ ਸੰਪਰਕ ਵਾਲੇ ਨੇ, ਉਹਨਾਂ ਦੇ ਤੁਰੰਤ ਟੈਸਟ ਜਿਹੜੇ ਆ ਜੀ ਉਹ ਹੁੰਦੇ ਆ। ਹੁਣ ਇਹ ਜਿਹੜੇ ਨਾਮਵਰ ਲੋਕ ਨੇ, ਇਹਨਾਂ ਦੇ ਵੀ ਟੈਸਟ ਜਿਹੜੇ ਆ ਜੀ ਉਹ ਹੋਣਗੇ ਜਾਂ ਨਹੀਂ। ਇੰਨਾ ਜ਼ਰੂਰ ਹੈ ਕਿ ਜਿਹੜੀ ਫਿਕਰਮੰਦੀ ਉਦੋਂ ਜ਼ਾਹਰ ਕੀਤੀ ਗਈ ਭੂਮੀ ਪੂਜਨ ਤੋਂ ਕੁਝ ਦਿਨ ਪਹਿਲਾਂ ਕਿ ਇੱਕ ਸਹਿ ਪੁਜਾਰੀ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ, ਇਹਦੇ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ। ਪਰ ਸਰਕਾਰ ਨੂੰ ਇਹ ਸੀ ਕਿ ਜਿੰਨੀ ਛੇਤੀ ਇਹਨੂੰ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਇਹਦਾ ਪ੍ਰਚਾਰ ਕਰਕੇ ਲਾਹਾ ਲਿਆ ਜਾ ਸਕਦਾ, ਸਿਆਸਤ ਕੀਤੀ ਜਾ ਸਕਦੀ ਆ, ਉਹ ਕਰ ਲਈ ਜਾਵੇ। ਇਸ ਕਰਕੇ ਉਹਨਾਂ ਦਾ ਬਹੁਤਾ ਜ਼ੋਰ ਜਿਹੜਾ ਜੀ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਸੀਗਾ। ਉਦੋਂ ਇਹਨਾਂ ਰਿਪੋਰਟਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ, ਜਿਹੜੀਆਂ ਕਿ ਰਿਪੋਰਟਾਂ ਕੁਝ ਫਿਕਰਮੰਦ ਲੋਕਾਂ ਨੇ ਇਹ ਗੱਲ ਆਖੀ ਸੀਗੀ ਕਿ ਇਹਦਾ ਜਿਹੜਾ ਜੀ ਉਹਦਾ ਪੋਜ਼ਿਟਿਵ ਆਇਆ ਸਹਿ ਪੁਜਾਰੀ ਦਾ, ਇਸ ਕਰਕੇ ਇੱਥੇ ਅਹਿਤਿਆਤ ਜਿਹੜਾ ਜੀ ਉਹ ਵਰਤਿਆ ਜਾਣਾ ਚਾਹੀਦਾ ਜੀ। ਦੇਖੋ ਫਿਰ ਹੁਣ ਗਾਂਹ ਕੀ ਨਿਕਲਦਾ। ਤੇ ਅੱਗੇ ਪਾਇਲਟ ਤੇ ਗਹਿਲੋਤ ਦੀ ਜੇ ਗੱਲ ਕਰੀਏ, ਉਹਨਾਂ ਨੇ ਹੱਥ ਮਿਲਾਏ ਆ ਤੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਅੱਜ। ਦੇਖੋ, ਨਾ ਇਹਨਾਂ ਦੇ ਜਿਹੜੇ ਉਹ ਹੱਥ ਮਿਲਦਿਆਂ ਦਾ ਪਤਾ ਲੱਗਦਾ, ਨਾ ਇਹਨਾਂ ਦੇ ਹੱਥ ਜਿਹੜੇ ਜੀ ਉਹ ਵਿਛੜਦਿਆਂ ਦਾ ਪਤਾ ਲੱਗਦਾ। ਸਿਆਸਤ ਹੈ, ਮਹੀਨਾ ਤੇ 1 ਦਿਨ ਉੱਤੇ ਜੋ ਲੋਕਾਂ ਨੂੰ ਜਿਹੜਾ ਦੀ ਉਹ ਕਮਲੇ ਬਣਾਈ ਰੱਖਿਆ, ਹੁਣ ਸਾਰੇ ਰਲ ਗਏ ਤੇ ਰਲ ਕੇ ਜਿਹੜਾ ਦੀ ਉਹ ਇਹ ਕਹਿ ਰਹੇ ਆ ਕਿ ਅਸੀਂ ਤਾਂ ਕਦੀ ਜਿਵੇਂ ਜਿਹੜਾ ਦੀ ਉਹ ਵਿਛੜੇ ਹੀ ਨਹੀਂ ਕਿਸਮ ਦੇ ਨਾਲ ਗੱਲਾਂ ਜਿਹੜੀਆਂ ਕਰ ਰਹੇ। ਅੱਜ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਦੀ ਉਹ ਚੱਲੂਗਾ ਔਰ ਉਹਦੇ ਵਿੱਚ ਗਹਿਲੋਤ ਸਰਕਾਰ ਜਿਹੜੀ ਹੈ ਉਹ
ਬਹੁਮਤ ਦੇ ਵਾਸਤੇ ਉਹਨੂੰ ਮੁਸ਼ਕਲ ਤਾਂ ਨਹੀਂ ਕੋਈ ਜਿਹੜਾ ਦੀ ਆਉਣ ਲੱਗੀ, ਭਰੋਸੇ ਦਾ ਵੋਟ ਜਿਹੜਾ ਉਹ ਹਾਸਲ ਕਰੂਗੀ। ਅਸ਼ੋਕ ਗਹਿਲੋਤ ਦੀ ਅਗਵਾਈ ਦੇ ਵਿੱਚ ਕਾਂਗਰਸ ਜਿਹੜੀ ਆ ਭਰੋਸੇ ਦਾ ਵੋਟ ਹਾਸਲ ਕਰਨ ਦੇ ਵਾਸਤੇ ਮਤਾ ਪੇਸ਼ ਕਰੂਗੀ। ਕਾਂਗਰਸ ਵਿਧਾਇਕ ਦਲ ਦੀ ਜਿਹੜੀ ਮੀਟਿੰਗ ਹੋਈ ਉਹ ਤੋਂ ਕੁਝ ਘੰਟੇ ਪਹਿਲਾਂ ਵਿਰੋਧੀ ਧਿਰ ਭਾਜਪਾ ਨੇ ਇਹ ਕਿਹਾ ਕਿ ਉਹ ਇਜਲਾਸ ਦੇ ਦੌਰਾਨ ਬੇਭਰੋਸਗੀ ਦਾ ਮਤਾ ਪੇਸ਼ ਕਰੂਗੀ। ਭਾਜਪਾ ਦੀ ਬੈਠਕ ਦੇ ਵਿੱਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਕੌਮੀ ਨੀਤ ਪ੍ਰਧਾਨ ਸੂਬਾ ਇੰਚਾਰਜ ਜਿਹੜੇ ਦੀ ਉਹ ਹਾਜ਼ਰ ਸੀਗੇ। ਸਚਿਨ ਪਾਇਲਟ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਾਲ ਉਹਦੀ ਰਿਹਾਇਸ਼ ਤੇ ਜਾ ਕੇ ਜਿਹੜੀ ਦੀ ਉਹ ਮੁਲਾਕਾਤ ਕੀਤੀ। 1 ਮਹੀਨਾ ਪਹਿਲਾਂ ਬਾਗੀ ਤਬੀਅਤ ਜਿਹੜੀ ਦੀ ਉਹ ਦਿਖਾਉਂਦਿਆਂ ਸਚਿਨ ਪਾਇਲਟ ਜਿਹੜਾ ਦੀ ਉਹ ਲਾਂਭੇ ਹੋ ਗਿਆ ਸੀਗਾ। ਕੁਝ ਜਿਹੜੇ ਵਿਧਾਇਕਾਂ ਨੂੰ ਲੈ ਕੇ ਗੱਲ ਬਣੀ ਨਹੀਂ। ਭਾਜਪਾ ਪਹਿਲਾਂ ਥਾਪੜਾ ਦਿੰਦੀ ਰਹੀ, ਮੁੜ ਕੇ ਉਹ ਵੀ ਪਿੱਛੇ ਹਟ ਗਈ, ਇਸ ਕਰਕੇ ਕਿ ਵਸੁੰਧਰਾ ਜਿਹੜੇ ਸੀ ਉਹਨਾਂ ਨੇ ਇਹਦੇ ਵਿੱਚ ਕੋਈ ਐਕਟਿਵ ਰੋਲ ਨਹੀਂ ਨਿਭਾਇਆ। ਦੋਵੇਂ ਆਗੂਆਂ ਨੇ ਫੋਟੋਗ੍ਰਾਫਾਂ ਲਈ ਇਕੱਠੀਆਂ ਤਸਵੀਰਾਂ ਵੀ ਜਿਹੜੀਆਂ ਦੀ ਉਹ ਖਿਚਾਈਆਂ। ਕਾਂਗਰਸੀ ਵਿਧਾਇਕ ਦਲ ਦੀ ਬੈਠਕ ਦੇ ਦੌਰਾਨ ਗਹਿਲੋਤ ਨੇ ਕਾਂਗਰਸੀ ਵਿਧਾਇਕਾਂ ਨੂੰ ਇਹ ਕਿਹਾ ਜੀ ਕਿ ਉਹ ਪਿਛਲੇ ਗਿਲੇ ਸ਼ਿਕਵੇ ਜਿਹੜੇ ਨੇ ਉਹ ਭੁੱਲਣ। 200 ਮੈਂਬਰੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ 107, ਭਾਜਪਾ ਦੇ ਕੋਲੇ 72 ਵਿਧਾਇਕ ਨੇ। ਕਾਂਗਰਸ ਨੇ ਪਾਇਲਟ ਧੜੇ ਦੇ 2 ਵਿਧਾਇਕਾਂ ਕੰਵਰ ਲਾਲ ਸ਼ਰਮਾ ਤੇ ਵਿਸ਼ਵਿੰਦਰ ਸਿੰਘ ਦੀ ਪਾਰਟੀ ਚੋਂ ਮੁਅੱਤਲੀ ਨੂੰ ਵਾਪਸ ਲੈ ਲਿਆ। ਮਤਲਬ ਕਿ ਸਾਰਾ ਕੁਝ ਜਿਹੜਾ ਦੀ ਉਹ ਠੀਕ ਠਾਕ ਹੋ ਗਿਆ। ਹੁਣ ਵੱਡਾ ਸਵਾਲ ਜਿਹੜਾ ਦੀ ਇਹ ਆ ਕਿ ਕੀ ਗਹਿਲੋਤ ਸਰਕਾਰ ਦੇ ਉੱਤੇ ਆਈ ਜਿਹੜੀ ਮੁਸੀਬਤ ਸੀ ਉਹ ਟਲ ਗਈ? ਸ਼ਾਇਦ ਨਹੀਂ, ਕਿਉਂਕਿ ਇਹ ਮੁਸ਼ਕਲ ਜਿਹੜੀ ਆ ਦੀ ਉਹ ਆਉਂਦੇ ਦਿਨਾਂ ਦੇ ਦੌਰਾਨ ਕਿਸੇ ਹੋਰ ਰੂਪ ਦੇ ਵਿੱਚ ਜਿਹੜੀ ਜੀ ਉਹ ਸਾਹਮਣੇ ਜ਼ਰੂਰ ਜਿਹੜੀ ਜੀ ਉਹ ਆਊਗੀ। ਕਿਉਂਕਿ ਨਾ ਤਾਂ ਜਿਹੜਾ ਦੀ ਉਹ ਅਸ਼ੋਕ ਗਹਿਲੋਤ ਹੋਰਾਂ ਨੇ ਟਿਕ ਕੇ ਬੈਠਣਾ ਤੇ ਨਾ ਟਿਕ ਕੇ ਜਿਹੜਾ ਦੀ ਉਹ ਬੈਠਣਾ ਪਾਇਲਟ ਨੇ, ਕਿਉਂਕਿ ਉਹ ਵੀ ਤਾਂ ਇਹ ਗੱਲ ਮਹਿਸੂਸ ਕਰ ਰਿਹਾ ਕਿ ਉਹਦੀ ਜਿਹੜੀ ਬੇਇੱਜ਼ਤੀ ਹੋਈ ਆ ਜਾਂ ਉਹ ਉੱਥੇ ਮੁੱਖ ਮੰਤਰੀ ਦਾ ਜਿਹੜਾ ਦੀ ਉਹ ਦਾਅਵੇਦਾਰ ਤਾਂ ਹੈ। ਹੁਣ ਇਹ ਦੇਖਣਾ ਹੋਊਗਾ ਕਿ ਜਿਹੜੀ ਹਾਈ ਕਮਾਂਡ ਆ ਉਹਨੇ ਇਹ ਟੈਂਪਰੇਰੀ ਰਿਲੀਫ ਤਾਂ ਉਹਨੂੰ ਜਿਹੜੀ ਦੀ ਉਹ ਮਿਲੀ ਆ, ਪਰ ਇਹ ਰਿਲੀਫ ਕਿੰਨੀ ਦੇਰ ਤੱਕ ਜਿਹੜੀ ਆ ਜੀ ਉਹ ਉਹਨਾਂ ਦੇ ਵਾਸਤੇ ਜਾਰੀ ਰਹੀ। ਇਹ ਅਹਿਮ ਗੱਲ ਜਿਹੜੀ ਦੀ ਰਾਜਸਥਾਨ ਦੇ ਬਾਰੇ ਦੇ ਵਿੱਚ ਵੇਖਣ ਵਾਲੀ ਆਉਂਦੇ ਦਿਨਾਂ ਦੇ ਦੌਰਾਨ ਹੋਊਗੀ। ਬਿਲਕੁਲ ਕੁਛ ਤੇ ਹੋਊਗਾ ਨਾ। ਅੱਗੇ ਗੱਲ ਕਰਦੇ ਹਾਂ, ਪੰਜਾਬ ਦੀ ਸਥਿਤੀ ਤਾਂ ਅੱਗੇ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਵਿਗੜਨ ਦੀਆਂ ਕੋਸ਼ਿਸ਼ਾਂ ਆ, ਪਰ ਕਰੋਨਾ ਕਾਰਨ ਹੋਰ ਵਿਗੜ ਰਹੀ ਹੈ। ਦੇਖੋ, ਪੰਜਾਬ ਦੇ ਵਿੱਚ ਜਿਹੜੇ ਮਰਨ ਵਾਲੇ ਨੇ ਕਰੋਨਾ ਵਾਇਰਸ ਦੇ ਨਾਲ, ਉਹਨਾਂ ਦੀ ਗਿਣਤੀ 700 ਨੂੰ ਪਾਰ ਜਿਹੜੀ ਹੈ ਜੀ ਉਹ ਕਰ ਗਈ ਹੈ। ਅੰਕੜੇ ਜਿਹੜੇ ਨੇ ਉਹ ਘੱਟ ਨਹੀਂ ਰਹੇ। ਸਿਹਤ ਵਿਭਾਗ ਕਹਿੰਦਾ ਕਿ 24 ਘੰਟਿਆਂ ਦੇ ਦੌਰਾਨ 36 ਜਾਨਾਂ ਹੋਰ ਚਲੇ ਗਈਆਂ ਨੇ, 36। ਲੁਧਿਆਣੇ ਦੇ ਵਿੱਚ ਮੌਤਾਂ ਦੀ ਗਿਣਤੀ ਵਧਣ ਦਾ ਅਮਲ ਜਿਹੜਾ ਦੀ ਉਹ ਜਾਰੀ ਹੈ। ਜਲੰਧਰ 'ਚ 5, ਸੰਗਰੂਰ, ਕਪੂਰਥਲਾ ਤੇ ਮੁਹਾਲੀ ਦੇ ਵਿੱਚ 3 ਜਾਨਾਂ ਗਈਆਂ। ਤਰਨਤਾਰਨ, ਅੰਮ੍ਰਿਤਸਰ ਤੇ ਪਟਿਆਲਾ ਦੇ ਵਿੱਚ 2 ਜਾਨਾਂ ਗਈਆਂ। ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਆ ਉਹ ਇੱਕ ਜਾਨ ਜਿਹੜੀ ਆ ਦੀ ਉਹ ਗਈ ਆ। ਹੁਣ ਤੱਕ 706 ਲੋਕ ਜਿਹੜੇ ਆ ਜੀ ਇਹਦੀ ਲਪੇਟ ਦੇ ਵਿੱਚ ਆ ਚੁੱਕੇ ਹੋਏ ਨੇ, ਜਿਨ੍ਹਾਂ ਦੀ ਜਾਨ ਚਲੇ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਵਿੱਚ 209 ਮੌਤਾਂ ਹੋ ਚੁੱਕੀਆਂ ਨੇ, ਅੰਮ੍ਰਿਤਸਰ 104, ਜਲੰਧਰ 91, ਪਟਿਆਲੇ 63 ਜਿਹੜੀਆਂ ਦੀ ਉਹ ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਇੱਥੇ ਪੰਜਾਬ ਸਰਕਾਰ ਨੇ ਦਿੱਲੀ ਦੀ ਤਰਜ਼ ਦੇ ਉੱਤੇ ਖੋਲ੍ਹੇ ਸੀਗੇ ਜੀ ਪਲਾਜ਼ਮਾ ਦੇ ਵਾਸਤੇ ਬੈਂਕ। ਉਹਨਾਂ ਪਲਾਜ਼ਮਾ ਬੈਂਕਾਂ ਦਾ ਜਿਹੜਾ ਦੀ ਉਹ ਇਹ ਹਾਲਾਤ ਨੇ ਕਿ ਕੋਈ ਪਲਾਜ਼ਮਾ ਉਹਨਾਂ ਦੇ ਕੋਲੇ ਨਹੀਂ ਗਾ, ਨਾ ਕੋਈ ਡੋਨੇਟ ਕਰਨ ਦੇ ਵਾਸਤੇ ਤਿਆਰ ਹੈ। ਮੈਂ ਅੱਗੇ ਵੀ ਇੱਕ ਦਿਨ ਗੱਲ ਜਿਹੜੀ ਦੀ ਉਹ ਕੀਤੀ ਸੀ ਕਿ ਕਾਰਨ ਕੀ ਹੋਇਆ। ਜੇ ਇੰਨੀਆਂ ਜਾਨਾਂ ਦਿੱਲੀ ਦੇ ਵਿੱਚ ਬਚਾਈਆਂ ਜਾ ਸਕਦੀਆਂ ਨੇ ਇਸ ਪਲਾਜ਼ਮਾ ਦੇ ਨਾਲ, ਤੇ ਪੰਜਾਬ ਦੇ ਵਿੱਚ ਵੀ ਤਾਂ ਇੰਨੇ ਲੋਕ ਜਿਹੜੇ ਸੀ ਉਹ ਪੋਜ਼ਿਟਿਵ ਆਏ ਫਿਰ ਨੈਗੇਟਿਵ ਹੋ ਗਏ, ਉਹ ਪਲਾਜ਼ਮਾ ਡੋਨੇਟ ਕਿਉਂ ਨਹੀਂ ਕਰ ਰਹੇ? ਇਹ ਬੇਖਬੀਆਂ ਉਹਦਾ ਕਾਰਨ ਹੈ ਜੀ। ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਆਖੀ ਜਦੋਂ ਇਹ ਪਲਾਜ਼ਮਾ ਆਇਆ ਕਿ ਪ੍ਰਾਈਵੇਟ ਹਸਪੀਟਲਾਂ ਨੂੰ ਚਾਹੀਦਾ ਹੈ ਪਲਾਜ਼ਮਾ, ਤੇ ਉਹ ਵੀ ਲੈ ਲਿਓ, 20,000 ਰੁਪਈਆ ਜਿਹੜਾ ਦੀ ਉਹ ਲੱਗੂਗਾ। ਕਿਤੇ ਨਾ ਕਿਤੇ ਇਸ ਚੀਜ਼ ਨੇ ਜਿਹੜੇ ਦਾਨੀ ਨੇ ਉਹਨਾਂ ਨੂੰ ਪਿਛਾਂਹ ਖਿੱਚ ਦਿੱਤਾ, ਜਾਂ ਜਿਹੜੇ ਲੋਕ ਠੀਕ ਹੋਏ ਉਹਨਾਂ ਦੇ ਦਿਮਾਗ 'ਚ ਗੱਲ ਬਹਿ ਗਈ ਕਿ 20,000 ਰੁਪਈਆ ਵੀ ਮਿਲ ਸਕਦਾ। ਮਤਲਬ ਕਿ ਅੰਕੜਾ ਤਾਂ ਤੁਹਾਡੇ ਕੋਲੇ ਸਰਕਾਰੀ ਹਸਪੀਟਲਾਂ ਦਾ, ਪ੍ਰਾਈਵੇਟ ਹਸਪੀਟਲਾਂ ਦਾ ਅੰਕੜਾ ਤੁਹਾਡੇ ਕੋਲ ਨਹੀਂ ਗਾ। ਇਹ ਵੀ ਹੋ ਸਕਦਾ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਇਹ ਪਲਾਜ਼ਮਾ ਜਿਹੜਾ ਉਹ ਲੈ ਕੇ 20,000 ਰੁਪਈਆ ਜਿਹੜਾ ਉਹ ਦਿੱਤਾ ਜਾ ਰਿਹਾ ਹੋਵੇ, ਜਾਂ ਇਹਦੇ ਤੋਂ ਜਿਹੜੇ ਅਮੀਰ ਨੇ ਉਹੀ ਪ੍ਰਾਈਵੇਟ ਹਸਪੀਟਲਾਂ 'ਚ ਦਾਖਲ ਨੇ ਨਾ, ਉਹ ਇਹਦੇ ਤੋਂ ਵੱਧ ਵੀ ਦੇ ਸਕਦੇ। ਹਾਲਾਂਕਿ ਇਹਨਾਂ ਗੱਲਾਂ ਦੀ ਪੁਸ਼ਟੀ ਤਾਂ ਨਹੀਂ ਹੈਗੀ ਕਿਤੇ, ਪਰ ਕਿਉਂਕਿ ਮੇਰੇ ਇੱਕ ਜਾਣਕਾਰ ਨੇ ਨੇੜਲੇ ਨੇ ਜੀ ਇਹ ਤਰਨਤਾਰਨ ਡਿਸਟ੍ਰਿਕਟ ਤੋਂ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਉਹਨਾਂ ਦੇ ਬਜ਼ੁਰਗ ਕਰੋਨਾ ਤੋਂ ਪੋਜ਼ਿਟਿਵ ਜਿਹੜੇ ਦੀ ਹੋ ਗਏ ਸੀ। ਈਵਨ ਪਟਿਆਲੇ ਤੱਕ ਵੀ ਕੋਸ਼ਿਸ਼ ਕੀਤੀ ਕਿ ਕਿਤੋਂ ਪਲਾਜ਼ਮਾ ਜਿਹੜਾ ਦੀ ਉਹ ਡੋਨੇਟ
ਕਰ ਦੇਵੇ ਕੋਈ ਨਹੀਂ ਜਿਹੜਾ ਦੀ ਉਹ ਬਣਿਆ। ਕੱਲ ਉਹ ਨਹੀਂ ਰਹੇ ਇਸ ਦੁਨੀਆ ਦੇ ਵਿੱਚ। ਮਤਲਬ ਕਿ ਬੈਂਕ ਤੁਸੀਂ ਸਥਾਪਿਤ ਕਰਤੇ, ਪਟਿਆਲੇ ਦੇ ਵਿੱਚ ਬੈਂਕ ਜਿਹੜਾ ਸਥਾਪਿਤ ਕੀਤਾ। ਹੁਣ ਇੱਥੇ ਇੱਕ ਵੱਡਾ ਪੁਆਇੰਟ ਜਿਹੜਾ ਦੀ ਉਹ ਇਹ ਵੀ ਆਉਂਦਾ, ਦਿੱਲੀ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਇਹ ਕੀਤਾ ਸੀਗਾ ਕਿ ਇੱਕ ਸੈਪਰੇਟ ਹਸਪੀਟਲ ਜਿਹੜਾ ਉਹਨੂੰ ਪਲਾਜ਼ਮਾ ਬੈਂਕ ਬਣਾਇਆ, ਔਰ ਇਹ ਕਿਹਾ ਕਿ ਉੱਥੇ ਕੋਈ ਕਰੋਨਾ ਪੇਸ਼ੈਂਟ ਜਿਹੜਾ ਦੀ ਉਹ ਨਹੀਂ ਹੋਊਗਾ। ਇੱਥੇ ਪਟਿਆਲੇ ਦੇ ਵਿੱਚ ਜਿਹੜਾ ਪਲਾਜ਼ਮਾ ਬੈਂਕ ਹੈ ਉਹ ਉੱਥੇ ਹੀ ਹੈ ਜਿੱਥੇ ਕਰੋਨਾ ਪੇਸ਼ੈਂਟ ਜਿਹੜੇ ਦੀ ਉਹ ਆਉਂਦੇ ਆ। ਲੋਕ ਜਿਹੜਾ ਠੀਕ ਹੋ ਗਿਆ ਉਹ ਤਾਂ ਉਸ ਸੜਕ ਤੋਂ ਨਹੀਂ ਲੰਘਦਾ, ਉਹਦੇ ਤੋਂ ਵੀ ਕਿਤੇ ਮੈਨੂੰ ਦੁਬਾਰਾ ਨਾ ਇੱਧਰੋਂ ਦੀ ਹੋ ਜੇ, ਤੇ ਉਹ ਉੱਥੇ ਪਲਾਜ਼ਮਾ ਡੋਨੇਟ ਕਰਨ ਦੇ ਵਾਸਤੇ ਕਿਉਂ ਜਾਊਗਾ? ਇਹ ਨੀਤੀਆਂ ਨੇ ਜਿਨ੍ਹਾਂ ਨੂੰ ਘੜਨ ਦੇ ਵਾਸਤੇ, ਨੀਤੀਆਂ ਜਿਹੜੀਆਂ ਦੀ ਉਹ ਬਣਾਉਣ ਦੇ ਵਾਸਤੇ ਤੁਹਾਨੂੰ ਕੁਝ ਮਿਹਨਤ ਜਿਹੜੀ ਆ ਦੀ ਉਹ ਕਰਨੀ ਪੈਂਦੀ ਆ, ਜਿਹੜੀ ਕਿ ਕੀਤੀ ਨਹੀਂ ਜਾ ਰਹੀ। ਮੌਜੂਦਾ ਹਾਲਾਤ ਨੈਸ਼ਨਲ ਪੱਧਰ ਦੇ ਉੱਤੇ 24,59,613 ਤੇ ਖੜੇ, 48,144 ਜਿਹੜੀਆਂ ਉਹ ਮੌਤਾਂ ਦੇ ਨਾਲ। ਮਹਾਰਾਸ਼ਟਰ ਪਹਿਲੇ ਨੰਬਰ ਤੇ ਆ, ਤਾਮਿਲਨਾਡੂ, ਆਂਧਰਾ, ਕਰਨਾਟਕਾ ਅਗਲੇ ਨੰਬਰਾਂ ਤੇ। ਦਿੱਲੀ ਦੇ ਵਿੱਚ ਫੇਰ ਕੰਟਰੋਲ, 24 ਘੰਟਿਆਂ ਦੇ ਵਿੱਚ 14 ਮੌਤਾਂ ਦਿੱਲੀ ਦੇ ਵਿੱਚ ਹੋਈਆਂ ਨੇ। ਇਹ ਪੌਣੇ 300 ਮੌਤ ਦਿੱਲੀ ਦੇ ਵਿੱਚ ਹੁੰਦੀ ਸੀ। 956 ਨਵੇਂ ਮਾਮਲੇ ਦਿੱਲੀ ਦੇ ਵਿੱਚ ਆਏ ਆ ਜਿਹੜੇ ਪਿਛਲੇ 24 ਘੰਟਿਆਂ ਦੇ ਦੌਰਾਨ। ਜੇ ਆਪਾਂ ਪੰਜਾਬ ਦੀ ਤੇ ਹਰਿਆਣੇ ਦੀ ਜਿਹੜੀ ਦੀ ਉਹ ਗੱਲ ਕਰੀਏ, ਪੰਜਾਬ 'ਚ 1027 ਤੇ 32 ਮੌਤਾਂ 39 ਜਿਹੜੀਆਂ ਦੀ ਉਹ ਮੌਤਾਂ ਇੱਥੇ ਪੰਜਾਬ ਦੇ ਵਿੱਚ ਹੋਈਆਂ ਨੇ। ਹਰਿਆਣੇ ਦੇ ਵਿੱਚ 793 ਨਵੇਂ ਮਾਮਲੇ ਆਏ ਆ ਔਰ 8 ਮੌਤਾਂ ਹਰਿਆਣੇ ਦੇ ਵਿੱਚ ਜਿਹੜੀਆਂ ਦੀ ਉਹ ਹੋਈਆਂ ਨੇ। ਇਹ ਮੌਜੂਦਾ ਹਾਲਾਤ ਨੇ। ਸਵਾਲ ਫਿਰ ਉੱਥੇ ਆ ਜਾਂਦਾ, ਲੋਕ ਇਸ ਚੀਜ਼ ਨੂੰ ਸਮਝਣਗੇ ਜਾਂ ਨਹੀਂ ਕਿ ਸਾਡਾ ਜਿਹੜਾ ਹੈਲਥ ਢਾਂਚਾ ਸੀਗਾ ਉਹਦਾ ਜਲੂਸ ਕਿਵੇਂ ਕੱਢ ਕੇ ਰੱਖ ਦਿੱਤਾ ਪਿਛਲੇ ਸਾਲਾਂ ਦੇ ਦੌਰਾਨ ਇਹਨਾਂ ਰਾਜਨੀਤਿਕ ਲੋਕਾਂ ਨੇ। ਜੀ, ਤੇ ਅੱਗੇ ਗੱਲ ਕਰਦੇ ਹਾਂ ਵੀ ਜਦੋਂ ਇਲੈਕਸ਼ਨ ਜਿੱਤਣੀ ਸੀਗੀ ਕਾਂਗਰਸ ਨੇ ਤਾਂ ਪੰਜਾਬ ਦੇ ਵਿੱਚ ਕਿਹਾ ਸੀ ਮੋਬਾਈਲ ਦੇਵਾਂਗੇ, ਤੇ ਹੁਣ ਜਿਹੜੇ ਮੋਬਾਈਲ ਦਿੱਤੇ ਗਏ ਆ ਉਹ ਪੇਰੈਂਟਸ ਖੁਸ਼ ਨਹੀਂ ਗੇ ਜਿਨ੍ਹਾਂ ਦੇ ਬੱਚਿਆਂ ਨੂੰ ਦਿੱਤੇ ਆ, ਕਿਉਂਕਿ ਉਹਨਾਂ ਦਾ ਤਾਂ ਵੈਸੇ ਘਰ ਦੇ ਵਿੱਚ ਬੁਰਾ ਹਾਲ ਹੈ। ਦੇਖੋ, ਕਿਉਂਕਿ ਇਹਦੇ ਵਿੱਚੋਂ ਚੁਣੇ ਗਏ ਆ ਜੀ ਬੱਚੇ ਜਿਹੜੇ, ਚਲੋ ਇਸ ਪੱਖੋਂ ਤਾਂ ਠੀਕ ਹੈ ਕਿ ਉਹ ਗਰੀਬ ਘਰਾਂ ਦੇ ਬੱਚਿਆਂ ਨੂੰ ਜਿਹੜਾ ਜੀ ਉਹ ਦਿੱਤੇ ਗਏ ਆ, ਪਰ ਇਹਦਾ ਇੱਕ ਦੂਜਾ ਪੱਖ ਇਹ ਵੀ ਹੈ ਜੀ, ਖਰਚੇ ਵੀ ਤਾਂ ਉਹਨਾਂ ਦੇ ਜਿਹੜੇ ਵੱਧ ਗਏ ਨਾ ਜੀ, ਕਿਉਂਕਿ ਮੋਬਾਈਲ ਨੇ ਉਹਨਾਂ ਨੂੰ ਦੇਣਾ ਥੋੜ੍ਹੀ ਹੈ ਜੀ, ਕੁਛ ਲੈਣਾ ਨਾ। ਇਹ ਠੀਕ ਹੈ ਕਿ ਜਿਹੜੀ ਦੀ ਉਹ ਹੈਗੀ ਆ ਸਾਰ ਰਹੇ ਸੀ ਤਰੀਕੇ ਨਾਲ, ਉਹ ਸਿਆਸਤ ਹੈ, ਕਿਸੇ ਨੇ ਮੰਨਣਾ ਤਾਂ ਹੈ ਨਹੀਂ ਗਾ ਇਸ ਚੀਜ਼ ਨੂੰ। ਖੰਨੇ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਹੈ, ਛੋਟੀ ਜੀ ਬੱਚੀ ਆ, ਪਰਿਵਾਰਕ ਬੋਝ ਨੇ ਉਹਨੂੰ ਜ਼ਿਆਦਾ ਸਿਆਣਾ ਕੁਛ ਜਿਹੜਾ ਦੀ ਉਹ ਬਣਾਤਾ। ਸੜਕ ਹਾਦਸੇ ਦੇ ਵਿੱਚ ਉਹਦਾ ਪਿਓ ਜਿਹੜਾ ਦੀ ਉਹ ਸਦਾ ਲਈ ਮੰਜੇ ਤੇ ਪੈ ਗਿਆ, ਉਹਦੀ ਮਾਂ ਫੈਕਟਰੀ ਦੇ ਵਿੱਚ ਦਿਹਾੜੀ ਕਰਦੀ ਹੈ ਤਾਂ ਕਿ ਧੀਆਂ ਪੜ੍ਹ ਜਾਣ। ਅਰਸ਼ਦੀਪ ਨੂੰ ਜਿਹੜਾ ਦੀ ਉਹ ਮਾਂ ਦਾ ਦਿਹਾੜੀ ਕਰਨਾ ਚੁੱਭਦਾ। 12ਵੀਂ ਕਾਮਰਸ ਦੀ ਸਟੂਡੈਂਟ ਹੈ, ਸਾਈਕਲ ਉਹਦੇ ਕੋਲੇ ਹੈਗਾ ਪਰ ਰਾਹ ਹੱਦੋਂ ਵੱਧ ਮਾੜਾ ਹੈ। ਸਕੂਲ ਜਾਣ ਲਈ ਅੱਧਾ ਘੰਟਾ ਪੈਦਲ ਸਫ਼ਰ ਕਰਨਾ ਪੈਂਦਾ। ਪੁਰਾਣੀਆਂ ਕਿਤਾਬਾਂ ਲੈ ਕੇ ਪੜ੍ਹਦੀ ਹੈ। ਅਰਸ਼ਦੀਪ ਨੂੰ ਹੁਣ ਸਮਾਰਟਫੋਨ ਤਾਂ ਮਿਲ ਗਿਆ, ਉਹਦੇ ਮਾਪੇ ਕਹਿੰਦੇ ਆ ਮੋਬਾਈਲ ਦਾ ਕੀ ਕਰੀਏ, ਸਰਕਾਰ ਕਿਤਾਬਾਂ ਦੇ ਦੇਵੇ, ਅਗਲੀ ਪੜ੍ਹਾਈ ਜਿਹੜੀ ਉਹਦਾ ਪ੍ਰਬੰਧ ਹੋ ਜੇ। ਲਾਕਡਾਊਨ ਕਰਕੇ ਮਾਂ ਦੀ ਦਿਹਾੜੀ ਵੀ ਖੁੱਸ ਗਈ। ਕੁੜੀਆਂ ਕਹਿੰਦੀਆਂ ਨੇ ਕਿ ਸਰਕਾਰ ਸਾਡੇ ਸੌਖੇ ਦਿਨਾਂ ਦਾ ਕੋਈ ਵਸੀਲਾ ਕਰ ਲੇ, ਚਾਹੇ ਮੇਰਾ ਮੋਬਾਈਲ ਵਾਪਸ ਲੈ ਲਵੇ। ਇਹ ਛੋਟੀ ਜਿਹੀ ਬੱਚੀ ਇੰਨੀ ਭਾਵੁਕ ਗੱਲ ਜਿਹੜੀ ਦੀ ਉਹ ਕਰਦੀ ਵੀ ਮੇਰਾ ਮੋਬਾਈਲ ਵਾਪਸ ਲੈ ਲਓ, ਮੇਰੇ ਘਰ ਦਾ ਜਿਹੜਾ ਜੀ ਉਹ ਸੌਖਾ ਕਰ ਦਿਓ ਕਿ ਮਾਂ ਨੂੰ ਦਿਹਾੜੀ ਨਾ ਕਰਨੀ। ਮੋਗੇ ਦੇ ਪਿੰਡ ਦੌਲੇ ਵਾਲਾ ਬਲਕਾਰ ਸਿੰਘ, ਉਹਦੀ 2 ਏਕੜ ਜ਼ਮੀਨ ਦਾ ਮਾਲਕ ਹੈ, ਦਿਹਾੜੀ ਵੀ ਕਰਦਾ ਮਜਬੂਰੀ ਕਰਕੇ। ਉਹਦੀ ਵੀ ਧੀ ਹੈ ਰਣਜੀਤ ਕੌਰ, 10ਵੀਂ ਚੋਂ 83% ਨੰਬਰ ਉਹਨੇ ਜਿਹੜਾ ਦੀ ਉਹ ਲਏ। ਹਰ ਸਾਲ ਜ਼ਮੀਨ ਡੁੱਬਦੀ ਜਾਂਦੀ ਹੈ, ਬਚਾਅ ਦੇ ਵਾਸਤੇ ਜਿਹੜਾ ਦੀ ਉਹ 2 ਲੱਖ ਰੁਪਈਆ ਕਰਜ਼ਾ ਲੈ ਲਿਆ ਜ਼ਮੀਨ ਦੇ ਉੱਤੇ ਜਿਹੜਾ, ਔਰ ਉਹ ਕਰਜ਼ਾ ਜਿਹੜਾ ਦੀ ਉਹਦੇ ਕਰਜ਼ਾ ਮੁਆਫੀ ਦੀ ਦਰਖਾਸਤ ਵੀ ਦਿੱਤੀ, ਮਾਫ ਨਹੀਂ ਹੋਇਆ। ਉਹਦੀ ਧੀ ਨੂੰ ਸਰਕਾਰ ਨੇ ਸਮਾਰਟਫੋਨ ਦੇ ਦਿੱਤਾ। ਕਿਸਾਨ ਕਹਿੰਦਾ ਕਿ ਕਰਜ਼ਾ ਮਾਫੀ ਦੀ ਚਿੱਠੀ ਦੀ ਉਡੀਕ ਰਿਹਾ ਸੀਗਾ, ਪਰ ਸਰਕਾਰ ਨੇ ਧੀ ਦੇ ਹੱਥ ਦੇ ਵਿੱਚ ਸਮਾਰਟਫੋਨ ਭੇਜਤਾ। ਪਿੰਡ ਮਲੀਆਂ ਵਾਲਾ ਅਮਨਦੀਪ ਕੌਰ ਹੈ ਜੀ, ਉਹਨੇ 9ਵੀਂ ਜਮਾਤ ਦੇ ਵਿੱਚ ਆਪਣੀ ਪੜ੍ਹਾਈ ਦੀ ਖਾਤਰ ਖੇਤਾਂ 'ਚ ਦਿਹਾੜੀ ਕਰਨੀ ਸ਼ੁਰੂ ਕੀਤੀ। ਛੁੱਟੀਆਂ 'ਚ ਉਹ ਝੋਨਾ ਲਾਉਂਦੀ ਰਹੀ ਆਪਣੇ ਮਾਂ ਪਿਓ ਦੇ ਨਾਲ। ਕਾਮਰਸ ਦੀ ਇਹ ਜਿਹੜੀ ਸਟੂਡੈਂਟ ਹੈ, ਉਹਦੇ ਕੋਲੇ ਨਵੀਆਂ ਕਿਤਾਬਾਂ ਲੈਣ ਦੀ ਪਹੁੰਚ ਨਹੀਂ। ਉਹਦੀ ਵੱਡੀ ਭੈਣ BA ਦੀ ਪੜ੍ਹਾਈ ਦੇ ਨਾਲ ਨਾਲ ਪ੍ਰਾਈਵੇਟ ਹਸਪੀਟਲਾਂ 'ਚ ਕੰਮ ਕਰਦੀ ਹੈ। ਉਹਦਾ ਭਰਾ 12ਵੀਂ ਮਗਰੋਂ ਦਿਹਾੜੀ ਕਰਦਾ। ਅਮਨਦੀਪ ਨੂੰ ਸਮਾਰਟਫੋਨ ਤਾਂ ਸਰਕਾਰ ਨੇ ਦੇਤਾ। ਪਰਿਵਾਰ ਘਰ ਘਰ ਰੁਜ਼ਗਾਰ ਦੇ ਤਹਿਤ ਵੱਡੀ ਲੜਕੀ ਲਈ ਰੁਜ਼ਗਾਰ ਮੰਗ ਰਿਹਾ। ਮਾਪੇ ਕਹਿੰਦੇ ਮੋਬਾਈਲ ਸਾਡੇ ਦੁੱਖਾਂ ਦਾ ਦਾਰੂ ਨਹੀਂਗਾ। 3 ਸਾਲਾਂ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਮੋਬਾਈਲ ਫੋਨ ਵੰਡਣੇ ਸ਼ੁਰੂ ਕੀਤੇ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੋਗਰਾਂ ਵਾਲਾ ਦੀ ਅਰਸ਼ਪ੍ਰੀਤ ਨੂੰ ਵੀ ਸਰਕਾਰ ਨੇ ਸਮਾਰਟਫੋਨ ਦਿੱਤਾ, ਪਰ ਉਹ ਕਹਿੰਦੇ ਸਾਡੇ ਘਰ ਦੇ ਹਾਲਾਤ
ਇਹੋ ਜਿਹੇ ਨੇ ਕਿ ਸਾਨੂੰ ਮੋਬਾਈਲ ਫੋਨ ਦੀ ਲੋੜ ਨਹੀਂ, ਸਾਨੂੰ ਨੌਕਰੀ ਜਿਹੜੀ ਜੀ ਉਹ ਦੇ ਦਿਓ। ਉਹ ਵੀ ਜਿਹੜੀ ਇਹ ਲੜਕੀ ਹੈ ਜੀ, ਉਹਨੂੰ ਪੜ੍ਹਨ ਦੇ ਵਾਸਤੇ ਨਾਨਕੇ ਜਿਹੜਾ ਉਹ ਭੇਜਣਾ ਪਿਆ। ਨਾਲ ਮਾਂ ਜਿਹੜੀ ਆ ਸਿਲਾਈ ਦਾ ਕੰਮ ਕਰਦੀ ਹੈ। ਪਿੰਡ ਮੈਂ ਦੱਸਦੇ ਆ ਜੀ ਤੁਹਾਨੂੰ, ਸੁਣਨ ਵਾਲੇ ਜ਼ਰੂਰ ਨੇੜੇ ਤੇੜੇ ਦੇ ਜਿਹੜੇ ਹੋਣਗੇ, ਜੇਕਰ ਅਪਰੋਚ ਕਰਨਾ ਚਾਹੁਣ ਤਾਂ ਸਮਾਜ ਸੇਵੀਆਂ ਨੂੰ ਛੱਡ ਕੇ ਆਪ ਹੀ ਡਾਇਰੈਕਟ ਜਿਹੜਾ ਜੀ ਉਹ ਲੱਭ ਲੈਣ। ਜੀ ਜੀ ਜੀ, ਸਮਾਜ ਸੇਵੀਆਂ ਦਾ ਤਾਂ ਹੁਣ ਕਾਫੀ ਜਲੂਸ ਹੀ ਨਿਕਲਿਆ ਪਿਆ ਆ। ਅੱਗੇ ਗੱਲ ਕਰਦੇ ਹਾਂ, ਮੋਗੇ ਦੇ ਵਿੱਚ ਜਿਹੜੀ ਡਾਕਟਰ ਦੀ ਬਦਲੀ ਹੋਈ ਸੀ, ਵੱਡਾ ਮਸਲਾ ਬਣੀ ਹੋਈ ਹੈ। ਤਾਂ ਗੱਲ ਜਿਹੜੀ ਜੀ ਪਹਿਲਾਂ ਵੀ ਜਿਹੜੀ ਸੀਗੀ 2 ਦਿਨ ਪਹਿਲਾਂ, ਕਿ ਉੱਥੇ ਅਸਲ ਦੇ ਵਿੱਚ ਹੋਇਆ ਕੀ ਹੈ ਜਿਹੜਾ ਮੋਗੇ ਦੇ ਵਿੱਚ, ਉੱਥੇ ਦਾ ਵਿਧਾਇਕ ਜਿਹੜਾ ਜੀ ਉਹਦੇ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ। ਹੁਣ ਪਤਾ ਨਹੀਂ ਗਾਂ ਵਿਧਾਇਕ ਨੂੰ ਮਹਿੰਗਾ ਪੈਂਦਾ ਕਿ ਨਹੀਂ, ਪਰ ਸੱਤਾ ਦੇ ਨਸ਼ੇ ਦੇ ਵਿੱਚ ਕਿੱਥੇ ਇਹ ਲੋਕ ਜਿਹੜੇ ਆ ਉਹ ਸੁਣਦੇ ਆ। ਐਕਚੁਅਲੀ ਜਿਹੜੀ ਡਾਕਟਰ ਸੀ ਉਹਨੂੰ ਕੋਈ ਸਿਫਾਰਿਸ਼ ਲੈ ਕੇ ਗਿਆ ਸੀਗਾ ਜੀ ਮੋਗਾ ਦਾ ਜਿਹੜਾ ਵਿਧਾਇਕ, ਤੇ ਉੱਥੇ ਤੂੰ ਮੈਂ ਡਾਕਟਰ ਦੇ ਨਾਲ ਹੋ ਗਈ, ਤੇ ਫਿਰ ਆਪਣੀ ਜਿਹੜਾ ਤਾਕਤ ਸੀ, ਉਹਦਾ ਨਸ਼ਾ ਤਾਂ ਉਹਨੇ ਦਿਖਾਉਣਾ ਸੀਗਾ, ਉਹਨੇ ਬਦਲੀ ਜਿਹੜੀ ਜੀ ਇਹਦੀ ਕਰਵਾਤੀ ਲੁਧਿਆਣੇ ਦੀ। ਜਿਹੜੇ ਉੱਥੇ ਸਿਹਤ ਵਿਭਾਗ ਦੇ ਕਰਮਚਾਰੀ ਨੇ, ਜਥੇਬੰਦੀਆਂ ਨੇ, ਉਹ ਸਾਰੀਆਂ ਕਾਂਗਰਸੀ ਵਿਧਾਇਕ ਤੇ ਸਰਕਾਰ ਦੇ ਖਿਲਾਫ ਨਿੱਤਰ ਪਈਆਂ ਨੇ। ਸਾਰਿਆਂ ਨੇ ਕੰਮ ਕੁੰਮ ਛੱਡ ਕੇ ਜਿਹੜਾ ਜੀ ਉਹ ਹੜਤਾਲ ਤੇ ਬਹਿ ਗਏ, ਔਰ ਇਹ ਆਖਿਆ ਕਿ ਜਿੰਨੀ ਦੇਰ ਤੱਕ ਜਿਹੜੀ ਡਾਕਟਰ ਬਦਲੀ ਹੈ ਉਹਨੂੰ ਬਦਲ ਕੇ ਮੁੜ ਕੇ ਇੱਥੇ ਨਹੀਂ ਲਿਆਉਂਦੇ, ਅਸੀਂ ਕੰਮ ਨਹੀਂ ਜਿਹੜਾ ਜੀ ਉਹ ਸੰਭਾਲਣਾ। ਕਈ ਜਥੇਬੰਦੀਆਂ ਇਹਦੇ ਨਾਲ ਸ਼ਾਮਲ ਹੋ ਗਈਆਂ ਨੇ। ਉਹ ਇਹ ਕਹਿੰਦੇ ਆ ਕਿ ਜਿਹੜਾ ਵਿਧਾਇਕ ਹਰਜੋਤ ਕਮਲ ਸਿੰਘ ਹੈ, ਉਹਦੀ ਦਾਦਾਗਿਰੀ ਦੇ ਉਹ ਖਿਲਾਫ ਨੇ। ਉਹ ਦਾਦਾਗਿਰੀ ਤਾਂ ਕਈ ਹੋਰ ਮਾਮਲਿਆਂ ਦੇ ਵਿੱਚ ਵੀ ਜਿਹੜਾ ਜੀ ਉਹ ਕਰਦਾ ਹੈ, ਕਈ ਚਰਚੇ ਜਿਹੜੇ ਜੀ ਉਹ ਰਹੇ ਨੇ। ਇਹ ਵੀ ਕਿਹਾ ਗਿਆ ਜੀ ਕਿ ਅੱਜ ਤੋਂ 2 ਘੰਟੇ ਦੀ ਤਾਲਾਬੰਦੀ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਜਿਹੜਾ ਜੀ ਉਹ ਕੀਤਾ ਜਾਊਗਾ ਸਾਰਾ ਦਿਨ। ਉਹ ਕਹਿੰਦੇ ਅਸੀਂ ਇਸ ਕਰਕੇ ਨਹੀਂ ਠੱਪ ਕਰ ਰਹੇ ਕਿ ਉਹਦੇ ਨਾਲ ਮਰੀਜ਼ ਖਰਾਬ ਹੋਣਗੇ। ਵਿਧਾਇਕ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ, ਨਾ ਅਜੇ ਪ੍ਰਸ਼ਾਸਨ ਜਿਹੜਾ ਜੀ ਉਹ ਉੱਠ ਕੇ ਸਾਹਮਣੇ ਆਇਆ ਕਿ ਇਸ ਡਾਕਟਰ ਦਾ ਤਬਾਦਲਾ ਜਿਹੜਾ ਜੀ ਉਹ ਰੱਦ ਕੀਤਾ ਜਾਵੇ। ਇੱਕ ਪਾਸੇ ਤਾਂ ਇਹ ਫਰੰਟ ਲਾਈਨ ਦੇ ਉੱਤੇ ਲੜ ਰਹੇ ਲੋਕ ਨੇ, ਦੂਜੇ ਪਾਸੇ ਸਿਆਸਤਦਾਨ ਜਿਹੜੇ ਨੇ ਜੀ ਉਹ ਆਪਣਾ ਰੋਹਬ ਇਹਨਾਂ ਦੇ ਉੱਤੇ ਝਾੜ ਕੇ ਆਪਣੀ ਜਿਹੜੀ ਸਿਆਸਤ ਹੈ ਜੀ ਉਹ ਦੱਸਣਾ ਚਾਹੁੰਦੇ ਨੇ ਕਿ ਪਾਵਰਫੁਲ ਜਿਹੜਾ ਜੀ ਉਹ ਕੌਣ ਹੈ। ਮੈਂ ਤਾਂ ਇਹ ਗੱਲ ਲਿਖੀ ਸੀ ਵੀ ਵਿਧਾਇਕ ਪਤਾ ਨਹੀਂ ਅਗਲੀ ਵਾਰੀ ਵਿਧਾਇਕ ਰਹੇ ਜਾਂ ਨਾ ਰਹੇ, ਜਿਹੜੀ ਡਾਕਟਰ ਦੀ ਤਬਦੀਲੀ ਕਰਾਤੀ, ਜਿਹੜੀ ਡਾਕਟਰ ਨੂੰ ਬਦਲਾ ਦਿੱਤਾ ਲੁਧਿਆਣੇ, ਉਹ ਤਾਂ ਡਾਕਟਰ ਹੀ ਰਹਿਣੀ ਹੈ, ਚਾਹੇ 2022 ਆ ਜਾਏ ਤੇ ਚਾਹੇ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਦੀ ਉਹ ਚੋਣਾਂ ਆ ਜਾਣ, ਉਹ ਤਾਂ ਡਾਕਟਰ ਹੀ ਰਹਿਣੀ ਹੈ। ਉਹਦੀ ਡਾਕਟਰੀ ਦੀ ਡਿਗਰੀ ਤਾਂ ਕੋਈ ਨਹੀਂ ਜਿਹੜਾ ਦੀ ਉਹ ਹੋ ਸਕਦਾ। ਵਿਧਾਇਕ ਵਾਲੀ ਡਿਗਰੀ ਜਿਹੜੀ ਜੀ ਉਹ ਅਗਲੀਆਂ ਚੋਣਾਂ ਦੇ ਵਿੱਚ ਖੁੱਸ ਸਕਦੀ ਹੈ। ਤਾਕਤ ਦਾ ਐਡਾ ਨਸ਼ਾ ਵੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਹੀ ਵਿਗਾੜ ਕੇ ਬਹਿ ਜਾਓ ਜਿਨ੍ਹਾਂ ਦੀ ਅੱਜ ਜਿਹੜੀ ਆ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਫਰੀਦਕੋਟ ਵਾਲਾ ਜਿਹੜਾ ਟਰਸਟ ਆ ਉਸ ਨੂੰ ਵੱਡੀ ਰਾਹਤ ਮਿਲੀ ਆ, ਅਜੇ ਉਹੀ ਟਰਸਟ ਉਹ ਸਾਂਭ ਸੰਭਾਲ ਕਰੇਗਾ। ਬਿਲਕੁਲ ਜੀ। ਐਕਚੁਅਲੀ ਕੀ ਆ, ਇਹ ਆਪਾਂ ਬੜੀ ਵਾਰੀ ਜਿਹੜਾ ਜੀ ਇਹ ਮਾਮਲਾ ਡਿਟੇਲ ਦਿੰਦੇ ਇਹਦੀ ਆਏ ਅਦਾਲਤਾਂ ਦੇ ਵਿੱਚ ਜਿਹੜਾ ਇਹ ਚੱਕਰ ਕੱਢ ਰਿਹਾ, ਇੰਨੀ ਪ੍ਰਾਪਰਟੀ ਆ ਇਹਦੀ, ਔਰ ਇਹ ਟਰਸਟ ਨੇ ਜਿਹੜਾ ਜੀ ਆਪਸ 'ਚ ਖਿਲਾਰਾ ਪੈ ਗਿਆ। ਹੁਣ ਇਹ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ ਮਾਮਲਾ। ਹਾਲਾਂਕਿ ਸੁਪਰੀਮ ਕੋਰਟ ਨੇ ਵੀ ਜਿਹੜਾ ਇਹਦੇ ਮਾਲਿਕਾਨਾ ਹੱਕ ਨੇ ਉਹ 2 ਭੈਣਾਂ ਨੂੰ ਦਿੱਤੇ ਨੇ, ਜਿਹਦੇ ਵਿੱਚੋਂ ਇੱਕ ਨੂੰ ਪਹਿਲਾਂ ਜੀ ਵਾਂਝਾ ਰੱਖਿਆ ਗਿਆ ਸੀ। ਪਰ ਸੁਪਰੀਮ ਕੋਰਟ ਨੇ ਇੱਕ ਟੈਂਪਰੇਰੀ ਰਾਹਤ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਮਹਾਰਾਜਾ ਹਰਿੰਦਰ ਸਿੰਘ ਬਰਾੜ, ਜਿਹੜਾ ਫਰੀਦਕੋਟ ਰਿਆਸਤ ਦਾ ਆਖਰੀ ਰਾਜਾ ਸੀਗਾ, ਉਹਦੇ ਵੱਲੋਂ ਸਥਾਪਿਤ ਕੀਤੇ ਗਏ ਮਹਾਰਾਵਲ ਖੇਵਾ ਜੀ ਟਰਸਟ ਨੂੰ ਦਿੱਤੀ ਹੈ ਜੀ। ਇਹ ਕਿਹਾ ਕਿ ਟਰਸਟ ਸ਼ਾਹੀ ਜਾਇਦਾਦ ਦੀ ਸਾਂਭ ਸੰਭਾਲ ਕਰੂਗਾ। ਇਹਦੀ ਰਿਆਸਤ ਦੀ ਕਰੀਬ 20,000 ਕਰੋੜ ਰੁਪਏ ਦੀ ਜਾਇਦਾਦ ਦੀ ਸਾਂਭ ਸੰਭਾਲ ਜਿਹੜੀ ਉਹ ਕਰ ਰਿਹਾ। ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਉਦੈਮੇਸ਼ ਲਲਿਤ ਤੇ ਜਸਟਿਸ ਵਨੀਤ ਸਰਾਂ ਨੇ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ ਦੇ ਨਿਪਟਾਰੇ ਤੱਕ ਮੌਜੂਦਾ ਸਟੇਟਸ ਕੋ ਰੱਖਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਆ। ਇਸ ਮਾਮਲੇ ਦੀ ਸੁਣਵਾਈ 6 ਅਕਤੂਬਰ ਤੱਕ ਟਾਲਤੀ ਹੈ। ਸੁਪਰੀਮ ਕੋਰਟ ਦੇ ਆਦੇਸ਼ ਦੇ ਨਾਲ ਮਹਾਰਾਵਲ ਖੇਵਾ ਜੀ ਟਰਸਟ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਟਰਸਟ ਭੰਗ ਹੋਣ ਦੇ ਨਾਲ ਟਰਸਟ ਬੈਂਕਾਂ ਦੇ ਰਾਹੀਂ ਲੈਣ ਦੇਣ ਕਰਨ ਤੋਂ ਅਸਮਰੱਥ ਹੋ ਗਿਆ ਸੀ। ਸੁਪਰੀਮ ਕੋਰਟ ਨੇ ਟਰਸਟ ਨੂੰ ਇਹ ਵੀ ਹੁਕਮ ਦਿੱਤਾ ਕਿ ਅਗਲੀ ਤਰੀਕ ਪੇਸ਼ੀ ਤੇ ਪਿਛਲੇ 5 ਸਾਲਾਂ ਦੀ ਟਰਸਟ ਦੀ ਅਕਾਊਂਟ ਸਟੇਟਮੈਂਟ ਅਦਾਲਤ 'ਚ ਪੇਸ਼ ਕੀਤੀ ਜਾਵੇ। ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ 1990 ਦੇ ਵਿੱਚ ਉਹਨਾਂ ਦੀ ਛੋਟੀ ਬੇਟੀ ਜਿਹੜੀ ਅੰਮ੍ਰਿਤ ਕੌਰ ਸੀ, ਉਹਨੇ ਰਾਜੇ ਦੀ ਵਸੀਅਤ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਸੀ। 40 ਸਾਲਾਂ ਬਾਅਦ ਇਹ ਵਿਵਾਦ ਆਖਰੀ ਸੁਣਵਾਈ ਲਈ ਸੁਪਰੀਮ ਕੋਰਟ ਜਿਹੜਾ ਜੀ ਉਹ ਪਹੁੰਚ ਗਿਆ। ਵੈਸੇ ਫੈਸਲਾ ਸੁਪਰੀਮ ਕੋਰਟ ਦਾ ਦੋਨਾਂ ਭੈਣਾਂ ਨੂੰ ਵੰਡ ਦੀ ਜਾਇਦਾਦ ਜਿਹੜੀ ਵੰਡਣ ਦੇ ਵਾਸਤੇ ਆਇਆ ਸੀਗਾ, ਪਰ ਕਿਉਂਕਿ
ਇਹ ਜਿਹੜੀ ਹੁਣ ਸੁਪਰੀਮ ਕੋਰਟ ਦੇ ਵਿੱਚ ਗਈ ਆ ਜੀ, ਇਹਦੇ ਉੱਤੇ ਜਿਹੜਾ ਜੀ ਉਹਨਾਂ ਨੇ ਦੁਬਾਰਾ ਤੋਂ ਇਹ ਲੀਵ ਜਿਹੜੀ ਪਟੀਸ਼ਨ ਆ ਇਹਦੇ ਉੱਤੇ ਕਿ ਇਹਦੇ ਦੁਬਾਰਾ ਗੌਰ ਜਿਹੜੀ ਜੀ ਉਹ ਕੀਤੀ ਜਾਵੇ, ਰਿਵਿਊ ਪਟੀਸ਼ਨ ਜਿਹੜੀ ਐਕਚੁਅਲੀ, ਔਰ ਉਦੋਂ ਤੱਕ ਜਿਹੜਾ ਜੀ ਇਹ ਰਹੂਗਾ। ਹੁਣ ਇਹਦੇ ਨਾਲ ਕੀ ਥੋੜਾ ਜਿਹਾ ਇਹਦੇ ਚਾਂਸਸ ਨੇ, ਹਾਲਾਂਕਿ ਸੁਪਰੀਮ ਕੋਰਟ ਦੇ ਹੁਕਮ ਸਖਤ ਨੇ, ਉਹਨਾਂ ਤੋਂ ਜਿਹੜਾ ਜੀ ਉਹ ਇੱਧਰ ਉੱਧਰ ਜਾਣਾ ਬੜਾ ਔਖਾ ਹੋਊਗਾ। ਇਹਦੇ ਬਾਵਜੂਦ ਜਿਹੜੀ ਖਿੱਚਾਤੋਈ ਹੈ ਨਾ ਜੀ ਉਹ ਸਟਾਰਟ ਹੋਊਗੀ। ਖਿੱਚਾਤੋਈ ਸਟਾਰਟ ਜਿਹੜੀ ਜੀ ਪੁਰਾਣਾ ਟਰਸਟ ਚਲਾਉਂਦੇ ਉਹਨਾਂ ਦੇ ਵਿੱਚ ਹੋਊਗੀ ਕਿ ਜਿੰਨਾ ਕੁ ਖਿੱਚਿਆ ਜਾ ਸਕਦਾ ਹੁਣ ਖਿੱਚ ਲਿਆ ਜਾਵੇ। ਪਤਾ ਉਹਨਾਂ ਨੂੰ ਵੀ ਹੈ ਕਿ ਜਿਹੜੇ ਪਹਿਲੇ ਫੈਸਲੇ ਹੋਏ ਆ ਉਹਨਾਂ ਨੂੰ ਉਲੱਦਿਆ ਨਹੀਂ ਜਾਣਾ ਜੀ, ਉਲੱਦ ਸਕਣਾ ਬਹੁਤ ਔਖਾ ਹੋਊਗਾ, ਕਿਉਂਕਿ ਹੇਠਲੀ ਅਦਾਲਤ, ਫਿਰ ਹਾਈ ਕੋਰਟ, ਫਿਰ ਸੁਪਰੀਮ ਕੋਰਟ, ਇਹ ਸਾਰੀਆਂ ਅਦਾਲਤਾਂ ਦੇ ਵਿੱਚੋਂ ਜਿਹੜਾ ਜੀ ਉਹ ਫੈਸਲਾ ਟਰਸਟ ਦੇ ਖਿਲਾਫ ਆਇਆ, ਕਿਉਂਕਿ ਇਹ ਰਿਵਿਊ ਪਟੀਸ਼ਨ ਹੈ। ਇਹ ਉਹਨਾਂ ਦੇ ਕੋਲ ਅਧਿਕਾਰ ਸੀ ਕਿ ਉਹ ਇਹ ਦਾਖਲ ਕਰ ਸਕਦੇ ਸੀ, ਉਹ ਉਹਨਾਂ ਨੇ ਦਾਖਲ ਕੀਤੀ ਆ। ਇਹਦਾ ਫੈਸਲਾ ਜਿਹੜਾ ਜੀ ਜਿੰਨੀ ਦੇਰ ਤੱਕ ਨਹੀਂ ਆਉਂਦਾ ਉਦੋਂ ਤੱਕ ਇਹ ਟਰਸਟ ਚੱਲਦਾ ਰਹੂਗਾ। ਉਹਦੇ ਵਿੱਚ ਜਿਹੜੇ ਕੰਮ ਕਰਦੇ ਲੋਕ ਸੀ ਉਹਨਾਂ ਦੀਆਂ ਤਨਖਾਹਾਂ ਪਿਛਲੇ ਸਮੇਂ ਤੋਂ ਨਹੀਂ ਸੀ ਮਿਲੀਆਂ, ਇੰਨਾ ਕੁ ਹੋ ਜਾਊਗਾ ਜੀ ਕਿ ਉਹਨਾਂ ਸਭ ਦੀਆਂ ਤਨਖਾਹਾਂ ਵਗੈਰਾ ਜਿਹੜੀਆਂ ਉਹ ਜ਼ਰੂਰ ਮਿਲ ਜਾਣਗੀਆਂ ਜੀ। ਤੇ ਅਗਲਾ ਸਵਾਲ ਦੇ ਵਿੱਚ ਗੱਲ ਕਰਦੇ ਕਿ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਐਨਡੀਏ ਦੇ ਵਿੱਚ ਵਿਵਾਦ ਵਧਿਆ। ਐਕਚੁਅਲੀ ਜਿਹੜਾ ਜੀ ਜਿਹੜੀਆਂ ਇਲੈਕਸ਼ਨਸ ਨੇ, ਕਿਉਂਕਿ ਹਰ ਜਿਹੜੀ ਪਾਰਟੀ ਆ, ਜਿਹੜੀ ਖੇਤਰੀ ਪਾਰਟੀ ਆ, ਉਹ ਇਹ ਸੋਚਦੀ ਆ ਕਿ ਜੇ ਉਹਨੇ ਲੋਕਾਂ ਦੇ ਵਿਚਾਲੇ ਜਾਣਾ ਤੇ ਲੋਕਾਂ ਦੀ ਗੱਲ ਕਰਨੀ ਪਊਗੀ। ਜਦੋਂ ਇਹ ਸੱਤਾ 'ਚ ਆ ਜਾਂਦੇ ਫਿਰ ਤਾਂ ਭੁੱਲ ਭੁਲਾ ਜਾਂਦੇ ਨਾ ਸਾਰਾ ਕੁਝ। ਜਿਹੜਾ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਹੈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ, ਉਹਦੇ ਵਿੱਚ ਬਿਹਾਰ ਚੋਣਾਂ ਨੂੰ ਲੈ ਕੇ ਸਾਰਾ ਕੁਝ ਇਸ ਵੇਲੇ ਠੀਕ ਨਹੀਂ ਹੈ। ਇਹਦੇ 'ਚ ਪ੍ਰਮੁੱਖ ਸਹਿਯੋਗੀ ਪਾਰਟੀਆਂ ਲੋਕ ਜਨ ਸ਼ਕਤੀ ਪਾਰਟੀ ਹੈ ਇੱਕ ਤਾਂ, ਤੇ ਜਨਤਾ ਦਲ ਯੂ। ਇਹਦੇ ਵੱਲੋਂ ਇੱਕ ਤੋਂ ਇੱਕ ਬਿਆਨ ਜਿਹੜੇ ਆ ਉਹ ਵੱਖਰੇ ਦਾਗੇ ਜਾ ਰਹੇ ਆ। ਚੋਣਾਂ ਦੇ ਵਿੱਚ ਐਨਡੀਏ ਦੇ ਕੁਨਬੇ ਨੂੰ ਇਕਜੁੱਟ ਰੱਖਣਾ ਐਡਾ ਸੌਖਾ ਨਹੀਂ ਹੋਊਗਾ। ਦੋਵਾਂ ਪਾਰਟੀਆਂ ਦੇ ਵਿਚਾਲੇ ਇਹ ਟਕਰਾਅ ਉਦੋਂ ਵਧਿਆ ਜਦੋਂ ਜਨਤਾ ਦਲ ਯੂ ਦੇ ਸੀਨੀਅਰ ਆਗੂ ਤੇ ਮੰਗੇਰ ਤੋਂ ਸੰਸਦ ਰਾਜੀਵ ਰੰਜਨ ਸਿੰਘ ਉਰਫ ਲੱਲਨ ਸਿੰਘ ਨੇ ਜਿਹੜੀ ਇਹ ਲੋਕ ਜਨ ਸ਼ਕਤੀ ਪਾਰਟੀ ਆ ਉਹਦੇ ਪ੍ਰਧਾਨ ਚਿਰਾਗ ਪਾਸਵਾਨ, ਜਿਹੜੇ ਕਿ ਸੈਂਟਰ ਦੇ ਵਿੱਚ ਵਜ਼ੀਰ ਨੇ, ਪਾਸਵਾਨ ਉਹਨਾਂ ਦੇ ਮੁੰਡਾ, ਉਹਨਾਂ ਦੀ ਤੁਲਨਾ ਜਿਹੜੀ ਆ ਚਿਰਾਗ ਦੀ ਤੁਲਨਾ ਕਾਲੀਦਾਸ ਦੇ ਨਾਲ ਕਰਤੀ। ਪਾਸਵਾਨ ਦੇ ਵੱਲੋਂ ਕਰੋਨਾ ਟੈਸਟਿੰਗ ਘੱਟ ਹੋਣ ਦਾ ਮੁੱਦਾ ਚੁੱਕੇ ਜਾਣ ਤੇ ਲੱਲਨ ਸਿੰਘ ਨੇ ਇਹ ਕਿਹਾ ਕਿ ਉਹ ਕੀ ਕਹਿੰਦੇ ਨੇ ਉਹੀ ਜਾਣਨ। ਇੱਕ ਕਾਲੀਦਾਸ ਵੀ ਨੇ, ਉਹਨਾਂ ਕਿਹਾ ਜਿਹਦੇ ਬਾਰੇ ਇਹ ਪ੍ਰਸਿੱਧ ਹੈ ਕਿ ਉਹ ਜਿਹੜੀ ਟਾਹਣੀ ਤੇ ਬੈਠੇ ਨੇ ਉਹਨੂੰ ਵੱਢਣ ਲੱਗ ਪਏ ਨੇ। ਚਿਰਾਗ ਪਾਸਵਾਨ ਇਦੋਂ ਪਹਿਲਾਂ ਇਹ ਬਿਆਨ ਦੇ ਚੁੱਕਾ ਹੈ ਕਿ ਉਹਦੀ ਪਾਰਟੀ ਸਾਰੀਆਂ 243 ਸੀਟਾਂ ਦੇ ਉੱਤੇ ਚੋਣ ਲੜਨ ਲਈ ਤਿਆਰ ਹੈ। ਉਹਨੇ ਕਰੋਨਾ ਮਹਾਮਾਰੀ ਕਰਕੇ ਚੋਣਾਂ ਟਾਲਣ ਦੀ ਵੀ ਗੱਲ ਜਿਹੜੀ ਜੀ ਉਹ ਆਖੀ। ਇਹ ਬਿਹਾਰ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਵਿਵਾਦ ਹੈ, ਬਿਹਾਰ ਚੋਣਾਂ ਤੋਂ ਪਹਿਲਾਂ ਇਹਦੇ ਠੱਲਣ ਦੇ ਕੋਈ ਅਸਾਰ ਜਿਹੜੇ ਜੀ ਉਹ ਨਹੀਂ ਹੈਗੇ, ਕਿਉਂਕਿ ਇਹ ਜਿਹੜੀਆਂ ਪਾਰਟੀਆਂ ਐਨਡੀਏ ਦੇ ਵਿੱਚ ਸ਼ਾਮਲ ਨੇ, ਈਵਨ ਇਨਕਲੂਡ ਜਿਹੜੀ ਜੀ ਨਿਤਿਸ਼ ਕੁਮਾਰ ਵਾਲੀ ਪਾਰਟੀ ਵੀ ਆ, ਉਹਨਾਂ ਦੇ ਵਾਸਤੇ ਬਿਹਾਰ ਚੋਣਾਂ ਦੇ ਵਿੱਚ ਆਪਣੀ ਕਾਰਗੁਜ਼ਾਰੀ ਜਿਹੜੀ ਜੀ ਉਹ ਵਿਖਾਉਣੀ ਉਹ ਇੱਕ ਵੱਡਾ ਚੈਲੰਜ ਬਣੀ ਰਹੂਗੀ। ਤੇ ਜੇ ਉਹ ਕੇਂਦਰ ਦੀ ਸਰਕਾਰ ਜਿੱਥੇ ਉਹ ਭਾਈਵਾਲ ਨੇ ਉਹਦੇ ਹਿਸਾਬ ਦੇ ਨਾਲ ਚੱਲਦੇ ਆ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇਹਨਾਂ ਛੋਟੀਆਂ ਛੋਟੀਆਂ ਪਾਰਟੀਆਂ ਨੂੰ ਨਿਗਲਣ ਦੇ ਵਾਸਤੇ ਜਿਹੜੀ ਉਹ ਤਿਆਰ ਬੈਠੀ ਜੀ। ਅਖੀਰ ਦੇ ਵਿੱਚ ਗੱਲ ਕਰਦੇ ਜੰਮੂ ਕਸ਼ਮੀਰ ਦੀ। ਉੱਥੇ ਤਾਂ ਵੈਸੇ ਬੰਦ ਹੀ ਹੈ, ਸਾਰਾ ਕੁਝ ਪਤਾ ਨਹੀਂ ਲੱਗਦਾ, ਪਰ ਕਹਿੰਦੇ 1 ਮਹੀਨੇ ਦੇ ਵਿੱਚ 5 ਬੀਜੇਪੀ ਦੇ ਕਈ ਲੀਡਰ ਹੈਗੇ ਉਹਨਾਂ ਦੀ ਹੱਤਿਆ ਹੋਈ ਆ। ਬਿਲਕੁਲ ਜੀ। ਐਕਚੁਅਲੀ ਕਈ ਪਹਿਲਾਂ ਵੀ ਗੱਲ ਕੀਤੀ ਵੀ ਜਦੋਂ 2-2.5 ਮਹੀਨੇ ਇੱਥੇ ਲੋਕਡਾਊਨ ਦੇ ਵਿੱਚ ਰਹਿਣਾ ਪਿਆ ਤੇ ਮਾਨਸਿਕ ਸਥਿਤੀ ਲੋਕਾਂ ਦੀ ਕਿਹੋ ਜਿਹੀ ਬਣ ਗਈ। ਆਪਾਂ ਬਹੁਤ ਸਾਰੀਆਂ ਸੁਸਾਈਡ ਦੇਖੀਆਂ ਨੇ ਜਿਹਦੇ ਵਿੱਚ ਆਤਮ ਹੱਤਿਆਵਾਂ ਦੇ ਵਿੱਚ ਨਾ ਸਿਰਫ ਆਮ ਲੋਕ ਸ਼ਾਮਲ ਨੇ ਬਲਕਿ ਜਿਹੜੀ ਉਹ ਬਹੁਤ ਜਿਹੜੀ ਕਿਸੇ ਵੀ ਤੁਸੀਂ ਕਹਿ ਲਓ ਕਿਸੇ ਵੀ ਵਿਅਕਤੀ ਦੇ ਵਾਸਤੇ ਚਕਾਚੌਂਧ ਕਰ ਦੇਣ ਵਾਲੀ ਜਿਹੜੀ ਲਾਈਫ ਹੈ ਉਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਵੀ ਆਤਮ ਹੱਤਿਆਵਾਂ ਜਿਹੜੀਆਂ ਉਹ ਕੀਤੀਆਂ ਤੰਗ ਆ ਕੇ। ਮਾਨਸਿਕ ਸਥਿਤੀ ਜਿਹੜੀ ਸੀ ਉਹ ਉਹਨਾਂ ਦੀ ਖਰਾਬ ਹੋ ਗਈ। ਪਰ ਤੁਸੀਂ ਇਹਦਾ ਅੰਦਾਜ਼ਾ ਇਹ ਵੀ ਲਾ ਸਕਦੇ ਹੋ ਕਿ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਕਿ ਅਜੇ ਵੀ ਲੋਕਡਾਊਨ ਜਿਹੜਾ ਚੱਲ ਰਿਹਾ 5 ਅਗਸਤ ਨੂੰ 1 ਸਾਲ ਹੋ ਗਿਆ, ਉਹ ਲੋਕ ਕਿਵੇਂ ਜਿਹੜਾ ਜੀ ਉਹ ਰਹਿ ਰਹੇ ਹੋਣਗੇ। ਪਿਛਲੇ 1 ਮਹੀਨੇ ਤੋਂ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 6 ਤੋਂ ਜ਼ਿਆਦਾ ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਹਮਲੇ ਹੋਏ ਆ। ਇਹਦੇ 'ਚ 5 ਦੀ ਮੌਤ ਹੋਈ ਆ। ਇੱਕ ਹਸਪੀਟਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਜਿਹੜੇ ਨੇ ਮਨੋਜ ਸਿਨਹਾ ਨੇ ਸ੍ਰੀਨਗਰ ਦੇ ਵਿੱਚ ਕੁਝ ਸਰਪੰਚਾਂ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਕਿਹਾ ਕਿ ਪੰਚਾਇਤ ਦੇ ਨਾਲ ਜੁੜੇ ਰਾਜਨੀਤਿਕ ਜਿਹੜੇ ਇਹ ਵਰਕਰ ਨੇ ਇਹਨਾਂ ਦੀ ਹੱਤਿਆ ਤੋਂ ਉਹ ਦੁਖੀ ਨੇ।
ਇਹ ਵੀ ਕਿਹਾ ਕਿ ਇਦਾਂ ਦੇ ਕਦਮ ਚੁੱਕੇ ਜਾ ਰਹੇ ਆ ਕਿ ਇਸ ਸਥਿਤੀ ਉੱਤੇ ਬਿਹਤਰ ਕੀਤੀ ਜਾਵੇ। ਕਸ਼ਮੀਰ ਘਾਟੀ 'ਚ ਪਿਛਲੇ 1 ਮਹੀਨੇ ਦੇ ਦੌਰਾਨ ਮਾਰੇ ਗਏ ਭਾਜਪਾ ਦੇ ਵਰਕਰਾਂ ਦੇ ਵਿੱਚ 2 ਸਰਪੰਚ, ਭਾਜਪਾ ਦਾ ਇੱਕ ਜਿਹੜਾ ਯੂਥ ਨੇਤਾ, ਉਹਦਾ ਪਿਓ ਤੇ ਭਰਾ ਸ਼ਾਮਲ ਹੈ। ਨਾਰਥ ਕਸ਼ਮੀਰ ਦੇ ਬਾਂਡੀਪੋਰਾ ਦੇ ਵਿੱਚ ਭਾਜਪਾ ਦੇ ਨੇਤਾ ਵਸੀਮ ਬਾਰੀ 8 ਜੁਲਾਈ ਦੀ ਸ਼ਾਮ ਨੂੰ ਉਹਦੇ ਪਿਓ ਤੇ ਉਹਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਇਸ ਤੋਂ ਬਾਅਦ ਸਾਊਥ ਕਸ਼ਮੀਰ ਦੇ ਵਿੱਚ 3 ਹਮਲੇ ਹੋਏ, ਜਿਹਦੇ 'ਚ ਭਾਜਪਾ ਦੇ 2 ਸਰਪੰਚ ਮਾਰੇ ਗਏ, 1 ਜ਼ਖਮੀ ਹੋਇਆ। ਪਿਛਲੇ ਐਤਵਾਰ ਨੂੰ ਕਸ਼ਮੀਰ ਦੇ ਬਡਗਾਮ ਡਿਸਟ੍ਰਿਕਟ ਦੇ ਵਿੱਚ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਇਹਨਾਂ ਹਮਲਿਆਂ ਦੇ ਡਰ ਤੋਂ ਘਾਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ 40 ਲੋਕਾਂ ਨੇ ਅਸਤੀਫਾ ਦੇਣ ਤੇ ਰਾਜਨੀਤੀ ਛੱਡਣ ਦਾ ਐਲਾਨ ਕੀਤਾ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵਿੱਚ ਰਹਿੰਦੇ ਸਰਪੰਚ ਮੁਹੰਮਦ ਇਕਬਾਲ ਕਹਿੰਦੇ ਆ ਉਹ ਮਰਨਾ ਨਹੀਂ ਚਾਹੁੰਦੇ। ਕਹਿੰਦੇ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਆ, ਜੇ ਮੈਨੂੰ ਕੁਝ ਹੋ ਗਿਆ ਤੇ ਮੇਰੇ ਬੱਚਿਆਂ ਦਾ ਧਿਆਨ ਕੌਣ ਰੱਖੂਗਾ। ਉਹ ਵੀ ਕਹਿੰਦਾ ਕਿ ਮੈਂ ਰਾਜਨੀਤੀ ਦੇ ਵਿੱਚ ਇੱਕ ਵੀ ਪੈਸਾ ਨਹੀਂ ਕਮਾਇਆ, ਮੈਂ ਆਪਣਾ ਸਮਾਂ ਆਪਣੇ ਕੰਮ ਦੇ ਵਿੱਚ ਲਾਉਣਾ ਜਿਹੜਾ ਦੀ ਉਹ ਚਾਹੁੰਦਾ। ਉਹਨੇ ਵੀਡੀਓ ਪਾ ਕੇ ਇਹਦੀ ਜਾਣਕਾਰੀ ਜਿਹੜੀ ਦਿੱਤੀ ਕਿ ਉਹ ਰਾਜਨੀਤੀ ਛੱਡ ਰਿਹਾ। ਦੂਜੇ ਪਾਸੇ ਭਾਜਪਾ ਇਹਨਾਂ ਅਸਤੀਫਿਆਂ ਨੂੰ ਮੌਕਾ ਪ੍ਰਸਤੀ ਦੱਸ ਰਹੀ ਆ। ਪਾਰਟੀ ਦੇ ਬੁਲਾਰੇ ਜਿਹੜਾ ਇੱਥੇ ਘਾਟੀ ਦੇ ਵਿੱਚ ਅਲਤਾਫ ਠਾਕੁਰ, ਉਹ ਇਹ ਕਹਿੰਦਾ ਕਿ ਜਿਹੜੇ ਲੋਕ ਅਸਤੀਫਾ ਦੇ ਰਹੇ ਆ ਉਹ ਆਪਣਾ ਫਾਇਦਾ ਵੇਖ ਰਹੇ ਆ। ਇਹ ਲੋਕ ਆਪਣੇ ਫਾਇਦੇ ਦੇ ਵਾਸਤੇ ਦਲ ਬਦਲਦੇ ਰਹਿੰਦੇ ਆ, ਦੇਸ਼ ਹਿੱਤ ਦੇ ਵਿੱਚ ਇਹਨਾਂ ਦੀ ਕੋਈ ਵੈਲਿਊ ਜਿਹੜੀ ਉਹ ਨਹੀਂ ਹੈ। ਇਹ ਵੀ ਜਿਹੜਾ ਦੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਪੰਚਾਇਤ ਦੇ ਨਾਲ ਜੁੜੇ ਹੋਏ ਭਾਜਪਾ ਦੇ ਮੈਂਬਰ ਨੇ, ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਦਾ ਦਾਅਵਾ ਤਾਂ ਜਿਹੜਾ ਦੀ ਉਹ ਕੀਤਾ ਜਾ ਰਿਹਾ, ਪਰ ਇਹ ਸੰਤੁਸ਼ਟ ਨਹੀਂ ਉਹਨਾਂ ਦਾਅਵਿਆਂ ਤੋਂ। ਔਰ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਜਿਹੜਾ ਦੀ ਸੁਰੱਖਿਆ ਦੇ ਬਾਵਜੂਦ ਇੰਨੇ ਲੋਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮਾਰੇ ਗਏ ਆ। 1267 ਪੰਚ ਸਰਪੰਚ, 68 ਸੀ ਕੌਂਸਲ ਨੇ ਘਾਟੀ ਦੇ ਵਿੱਚ, ਇਹਦੇ ਵਿੱਚੋਂ ਜ਼ਿਆਦਾ ਜਿਹੜੇ ਆ ਜੀ ਉਹ ਭਾਜਪਾ ਦੇ ਆ। ਔਰ ਇਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਮੁਤਾਬਕ ਸੁਰੱਖਿਅਤ ਥਾਵਾਂ ਦੇ ਉੱਤੇ ਲਿਜਾਇਆ ਜਾ ਰਿਹਾ। ਤੁਸੀਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਕਿ ਬਹੁਤਾ ਜਿਹੜਾ ਦੀ ਉਹ ਪਤਾ ਨਹੀਂ ਲੱਗਦਾ। ਐਕਚੁਅਲੀ ਇਹ ਠੀਕ ਹੈ ਕਿਉਂਕਿ ਜਿਹੜਾ ਨੈਟ ਹੈ ਉਹਦੇ ਬਾਰੇ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ 15 ਤਰੀਕ ਤੋਂ ਇਹ ਨੈਟ ਟ੍ਰਾਇਲ ਦੇ ਤੌਰ ਦੇ ਉੱਤੇ ਕੁਝ ਡਿਸਟ੍ਰਿਕਟ ਦੇ ਵਿੱਚ ਚਲਾਇਆ ਜਾਊਗਾ। ਉਦੋਂ ਬਾਅਦ ਜਿਹੜਾ ਦੀ ਵੇਖਿਆ ਜਾਊਗਾ ਜੀ ਕਿ ਉੱਥੋਂ ਵੀਡੀਓਜ਼ ਵਗੈਰਾ ਤਾਂ ਨਹੀਂ ਆਉਂਦੀਆਂ, ਫਿਰ ਅੱਗੋਂ ਜਿਹੜਾ ਇਹ ਨੈਟ ਤੋਰਿਆ ਜਾਏ। ਜੀ ਦੇਖ ਕੇ ਕਰਨਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।